ਕੈਲੀਫੋਰਨੀਆ ਦੀਆਂ ਜਿਹੜੀਆਂ ਪਾਵਰਫੁਲ ਲੇਬਰ ਫੋਰਸਿਸ ਆ ਉਹ ਡਿਵਾਈਡਡ ਹੈਗੀਆਂ ਕਿ ਸਟੇਟ ਦਾ ਅਗਲਾ ਜਿਹੜਾ ਗਵਰਨਰ ਆ ਉਹ ਕੌਣ ਹੋਵੇ। ਈਵਨ ਦੋ ਐਰਿਕ ਸਵੈਲਵਲ ਥੋੜਾ ਜਿਹਾ ਉੱਪਰ ਆ ਇਸ ਟਾਈਮ ਦੇ ਉੱਤੇ। ਕੈਲੀਫੋਰਨੀਆ ਫੈਡਰੇਸ਼ਨ ਆਫ ਲੇਬਰ ਯੂਨੀਅਨਸ ਨੇ ਜਿਹੜੀ ਆ ਐਂਡੋਰਸ ਹਜੇ ਕਿਸੇ ਨੂੰ ਨਹੀਂ ਕੀਤਾ ਹੈਗਾ। ਕੈਟੀ ਪੋਰਟਰ ਹੈਗੀ ਆ, ਈਸਟ ਵੇ ਦੇ ਕਾਂਗਰਸਮੈਨ ਐਰਿਕ ਸਵੈਲਵਲ ਆ, ਬਿਲੀਅਨੇਅਰ ਟੌਮ ਸਟੇਅਰ ਆ, ਤੇ ਲਾਸ ਐਂਜਲਸ ਦੇ ਮੇਅਰ ਐਂਟੋਨੀਓ ਵਿਲਰੇਗੋਸਾ ਹੈਗੇ ਆ। ਇਹ ਡੈਮੋਕ੍ਰੇਟ ਹੈਗੇ ਆ, 2 ਰਿਪਬਲਿਕਨ ਕੈਂਡੀਡੇਟ ਵੀ ਹੈਗੇ ਆ। ਸੋ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ। ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਆ ਉਹ ਵੀ ਆਪਸ ਦੇ ਵਿੱਚ ਕਾਫੀ ਜਿਹੜੇ ਡਿਵਾਈਡ ਹੋਇਆ ਵੀ ਇੰਨੇ ਜ਼ਿਆਦਾ ਕੈਂਡੀਡੇਟ ਹੋ ਗਏ, ਹੁਣ ਕੀਤਾ ਕੀ ਜਾਵੇ। SEIU ਇਹ ਇੱਕ ਬਹੁਤ ਵੱਡੀ ਸਰਵਿਸ ਇੰਪਲਾਈ ਇੰਟਰਨੈਸ਼ਨਲ ਯੂਨੀਅਨ ਆ, ਜਿਹਦੇ 7.5 ਲੱਖ ਦੇ ਕਰੀਬ ਵਰਕਰਸ ਆ, ਜਿਨ੍ਹਾਂ ਦੇ ਵਿੱਚ ਨਰਸਸ, ਜੈਨੀਟਰ, ਹੈਲਥ ਕੇਅਰ ਵਰਕਰ, ਸਕੂਲ ਇੰਪਲਾਈਜ਼, ਕੋਰਟ ਸਟਾਫ, ਸਿਟੀ ਦੇ ਕਾਉਂਟੀ ਇੰਪਲਾਈਜ਼ ਹੈਗੇ ਆ। ਸੋ ਉਹਨਾਂ ਨੇ ਜਿਹੜਾ ਆ ਸਵੈਲਵੈਲ ਨੂੰ ਇੱਕ ਤਰ੍ਹਾਂ ਦੇ ਨਾਲ ਐਂਡੋਰਸ ਕੀਤਾ ਹੈਗਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੂਗਾ। ਐਮਰਸਨ ਕਾਲਜ ਪੋਲਸ ਜਿਹੜੇ ਆ ਸ਼ੋਅ ਕਰ ਰਹੇ ਆ ਵੀ ਸਵੈਲਵੈਲ ਜਿਹੜਾ ਐਰਿਕ ਸਵੈਲਵੈਲ ਆ ਸਾਡੇ ਬੇ ਏਰੀਏ ਦਾ ਹੀ ਆ, ਕਾਫੀ ਲੰਮਾ ਸਮਾਂ ਕਾਂਗਰਸਮੈਨ ਰਹੇ ਆ ਉਹ। ਤੇ ਕਹਿੰਦੇ ਵੀ 17% ਦੇ ਕਰੀਬ ਜਿਹੜੇ ਡੈਮੋਕ੍ਰੇਟਸ ਆ ਉਹ ਉਹਦੇ ਹੱਕ ਦੇ ਵਿੱਚ ਹੈਗੇ ਆ। ਸੋ ਜਿਸ ਹਿਸਾਬ ਦੇ ਨਾਲ ਮਿਕਸਡ ਲੇਬਰ ਐਂਡੋਰਸਮੈਂਟਸ ਹੈਗੀਆਂ ਆ, ਕੈਲੀਫੋਰਨੀਆ ਡੈਮੋਕ੍ਰੇਟਿਕ ਪਾਰਟੀ ਦੇ ਚੇਅਰ ਰਾਸਟੀ ਹਿਕਸ ਨੇ ਕਿਹਾ ਵੀ ਇਹ ਜਿਹੜੀਆਂ ਲੋ ਪੋਲਿੰਗ ਜਿਹੜੇ ਗਵਰਨਟੇਰੀਅਨ ਕੈਂਡੀਡੇਟ ਹੈਗੇ ਆ, ਜਿਹੜੇ ਗਵਰਨਰ ਦੇ ਲਈ ਖੜੇ ਆ, ਉਹਨਾਂ ਨੂੰ ਡ੍ਰੌਪ ਕਰ ਦੇਣਾ ਚਾਹੀਦਾ ਹੈਗਾ, ਜਿਹਦੇ ਨਾਲ ਕਿ ਇੱਕ ਕੈਂਡੀਡੇਟ ਉਹਨਾਂ ਦਾ ਜਿਹੜਾ ਆ ਸਟਰੋਂਗ ਹੋ ਕੇ ਅੱਗੇ ਜਾਵੇ। ਸੈਨੋਜ਼ੇ ਦੇ ਵੀ ਸਾਡੇ ਜਿਹੜੇ ਮੇਅਰ ਹੈਗੇ ਆ ਮੈਟ ਮਹਾਨ, ਉਹ ਵੀ ਜਿਹੜੇ ਗਵਰਨਰ ਕੈਂਡੀਡੇਟ ਇਸ ਵੇਲੇ ਬਣੇ ਹੋਏ ਹੈਗੇ ਆ। ਸਾਬਕਾ ਰਿਪਰੈਜ਼ੈਂਟੇਟਿਵ ਕੈਟੀ ਪੋਰਟਰ ਨੂੰ ਕਈ ਐਂਡੋਰਸਮੈਂਟ ਮਿਲੀਆਂ ਸੀਗੀਆਂ। ਟੀਮਸਟਰ, ਯੂਨਾਈਟਿਡ ਆਟੋ ਵਰਕਰਸ, ਨੈਸ਼ਨਲ ਯੂਨੀਅਨ ਆਫ ਹੈਲਥ ਕੇਅਰ ਵਰਕਰਸ, ਕੈਲੀਫੋਰਨੀਆ ਨਰਸਸ ਐਸੋਸੀਏਸ਼ਨ ਨੇ ਟੌਮ ਸਟੇਅਰ ਨੂੰ ਐਂਡੋਰਸ ਕੀਤਾ ਆ। ਫਾਰਮਰ ਐਲਏ ਮੇਅਰ ਐਂਟੋਨੀਓ ਵਿਲਰਗੋਸਾ, ਉਹਨਾਂ ਨੇ ਸਟੇਟ ਬਿਲਡਿੰਗ ਤੇ ਕੰਸਟਰਕਸ਼ਨ ਟ੍ਰੇਡ ਯੂਨੀਅਨ ਨੂੰ ਜਿਹੜਾ ਉਹਨਾਂ ਨੂੰ ਐਂਡੋਰਸ ਕੀਤਾ ਹੈਗਾ। ਸਾਬਕਾ ਅਟਾਰਨੀ ਜਨਰਲ ਜ਼ਾਵੀਅਰ ਵਿਸੇਰਾ ਨੂੰ ਐਂਡੋਰਸ ਕੀਤਾ ਕੈਲੀਫੋਰਨੀਆ ਸਟੇਟ ਕਾਉਂਸਲ ਆਫ ਲੇਬਰਰਸ ਨੇ। ਸੋ ਕੈਲੀਫੋਰਨੀਆ ਟੀਚਰ ਐਸੋਸੀਏਸ਼ਨ ਇਹ ਵੀ ਬਹੁਤ ਵੱਡਾ ਪਾਵਰ ਹਾਊਸ ਹੈਗਾ, ਉਹਨਾਂ ਨੇ ਹਜੇ ਐਂਡੋਰਸਮੈਂਟ ਕਰਨੀ ਹੈਗੀ ਆ। ਸੋ ਕਾਫੀ ਰੌਚਕ ਜਿਹੜੀ ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਹੋਊਗੀ। ਜੀ ਬਿਲਕੁਲ।